ਕਿ ਇੱਕ ਪਾਸੇ ਮੁਜ਼ਾਕਰਾਤ ਦੀ ਗੱਲ ਕੀਤੀ ਜਾ ਰਹੀ ਹੈ ਔਰ ਟਰੰਪ ਕਹਿੰਦੇ ਨੇ ਕਿ ਮੈਨੂੰ ਕੋਈ ਜਲਦੀ ਵੀ ਨਹੀਂ, ਲੇਕਿਨ ਲੱਗ ਇਹ ਰਿਹਾ ਹੈ ਕਿ ਉਹਨਾਂ ਨੂੰ ਜਲਦੀ ਹੈ, ਕਿਉਂਕਿ 30 ਮਈ ਵੀ ਨਜ਼ਦੀਕ ਆ ਰਿਹਾ ਹੈ, ਉੱਥੋਂ ਕਾਂਗਰਸ ਤੋਂ ਇਜਾਜ਼ਤ ਲੈਣਾ ਔਰ ਉਹਦੇ ਇਲਾਵਾ ਦੂਜੇ ਜਿਤਨੇ ਮਾਮਲਾਤ ਨੇ, ਜਿਹੜੀ ਉਹਨਾਂ ਦਾ ਆਪਣੇ ਜਿਹੜੇ ਮੁਸ਼ੀਰਾਂ ਨਾਲ ਮੁਲਾਕਾਤ ਹੋਈ ਹੈ ਉਹਦੇ ਵਿੱਚ ਵੀ ਉਹਨਾਂ ਦੱਸਿਆ ਕਿ ਜੀ ਅਸੀਂ ਕੋਈ ਰਾਜ਼ੀ ਨਹੀਂ ਹਾਂ ਜਿਹੜੇ ਇਰਾਨ ਨੇ ਤਜਾਵੀਜ਼ ਦਿੱਤੇ ਨੇ। ਤੇ ਕੀ ਚਾਹ ਰਹੇ ਨੇ ਸਦਰ ਟਰੰਪ? ਕੋਈ ਕੁਇਕ ਫਿਕਸ ਚਾਹੁੰਦੇ ਨੇ, ਔਰ ਅਗਰ ਚਾਹੁੰਦੇ ਨੇ ਤਾਂ ਕਿਉਂ, ਔਰ ਇਸ ਮਾਮਲੇ ਦਾ ਕੀ ਨਤੀਜਾ ਨਿਕਲਦਾ ਨਜ਼ਰ ਆ ਰਿਹਾ ਤੁਹਾਨੂੰ? ਅੱਛਾ ਸ਼ਾਹਿਦ ਸਾਹਿਬ, ਸਭ ਤੋਂ ਪਹਿਲੇ ਤਾਂ ਬਹੁਤ ਸ਼ੁਕਰੀਆ ਤੁਹਾਡੇ ਪ੍ਰੋਗਰਾਮ ਤੇ ਮੈਨੂੰ ਦਾਵਤ ਦੇਣ ਦਾ। ਦੂਸਰੀ ਗੱਲ ਇਹ ਦੇਖੋ ਕਿ ਈਰਾਨ ਨੇ ਸ਼ੁਰੂ ਤੋਂ ਇੱਕ ਗੱਲ ਕਹਿਤੀ ਸੀਗੀ, ਈਰਾਨ ਨੇ ਕਿਹਾ ਸੀਗਾ ਕਿ ਜਿਹੜੇ ਮੁਜ਼ਾਕਰਾਤ ਹੋਣਗੇ ਉਹਦੇ ਵਿੱਚ ਈਰਾਨ ਦੀ ਮਰਜ਼ੀ ਦੇ ਨਾਲ ਹੋਣਗੇ, ਈਰਾਨ ਦੇ ਉੱਤੇ ਕੋਈ ਗੱਲ ਥੋਪੀ ਨਹੀਂ ਜਾ ਸਕਦੀ। ਤੁਸੀਂ ਇਹ ਚੀਜ਼ ਦੇਖੀ ਹੋਏਗੀ ਕਿ ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਨੇ ਉਹ ਪਾਕਿਸਤਾਨ ਦਾ ਉਹਨਾਂ ਨੇ ਦੌਰਾ ਕੀਤਾ, ਔਰ ਜਦੋਂ ਮੁਜ਼ਾਕਰਾਤ ਦਾ ਦੂਸਰਾ ਦੌਰ ਮੁਤਵੱਕੇ ਸੀਗਾ, ਲੇਕਿਨ ਉਹ ਬੜੀ ਜਲਦੀ ਔਰ ਤੋਂ ਸਿੱਧੇ ਓਮਾਨ ਚਲੇ ਗਏ, ਓਮਾਨ ਤੋਂ ਵਾਪਸੀ ਫਿਰ ਆ ਗਏ। ਇਹ ਬੜੀ ਇੱਕ ਲੇਟੈਸਟ ਡਿਵੈਲਪਮੈਂਟ ਬੜੀ ਜ਼ਬਰਦਸਤ ਸੀਗੀ ਕਿ ਕੀ ਹੋਇਆ। ਉਹਦੇ ਵਿੱਚ ਜਿਹੜੀ ਇੱਕ ਡਿਵੈਲਪਮੈਂਟ ਇਹ ਹੋਈ ਸੀ ਕਿ ਈਰਾਨ ਡੈਲੀਬਰੇਟ ਕਰ ਰਿਹਾ ਸੀਗਾ ਕਿ ਜੋਹਰੀ ਮਾਮਲੇ ਨੂੰ ਮੁਜ਼ਾਕਰਾਤ ਦਾ ਹਿੱਸਾ ਬਣਾਉਣਾ ਵਾ ਜਾਂ ਨਹੀਂ ਬਣਾਉਣਾ, ਲੇਕਿਨ ਜੋ ਕਿ ਈਰਾਨੀ ਕਿਆਦਤ ਨੇ ਮੇਰਾ ਖਿਆਲ ਹੈ ਇਸ ਤੇ ਗੌਰ ਖੋਜ ਕੀਤਾ ਤੇ ਉਹਨਾਂ ਨੇ ਕਿਹਾ ਜਨਾਬ ਅਸੀਂ ਇਹਨਾਂ ਮੁਜ਼ਾਕਰਾ ਦੇ ਵਿੱਚ ਜੋਹਰੀ ਜਿਹੜਾ ਸਾਡਾ ਉਨਵਾਨ ਨਹੀਂ ਹੋਏਗਾ ਕੋਈ ਵੀ, ਬਾਕੀ ਦੇ ਮਾਮਲਿਆਂ ਤੇ ਆਪਾਂ ਗੱਲ ਕਰ ਲਾਂਗੇ। ਅੱਛਾ ਹੁਣ ਦੇਖੋ ਅਮਰੀਕਾ ਨੇ ਇਹ ਜਿਹੜਾ ਰੋਜ਼ਾਨਾ ਤਕਰੀਬਨ 2 ਬਿਲੀਅਨ ਡਾਲਰ ਬਹੁਤ ਵੱਡੀ ਰਕਮ ਹੁੰਦੀ ਹੈ, 2 ਬਿਲੀਅਨ ਦਾ ਲਾਸ ਹੋ ਰਿਹਾ ਅਮਰੀਕਾ ਨੂੰ, ਅਮਰੀਕੀ ਇਕਨੋਮੀ ਬੜੀ ਮਹਿੰਗੀ ਜੰਗ ਪਈ ਹੈ। ਖਾਸ ਤੌਰ ਤੇ ਜਦੋਂ ਤੇ ਜੰਗ ਚੱਲ ਰਹੀ ਸੀ ਅਮਰੀਕਾ ਦੇ ਸਾਰੇ ਇੰਟਰਸੈਪਟਰ ਜ਼ਿਆਦਾ ਇਸਤੇਮਾਲ ਕੀਤੇ, ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਆਪਣੇ ਆਪਰੇਸ਼ਨਸ ਕੀਤੇ ਨੇ ਐਪਿਕ ਫਿਊਰੀ, ਉਹ 2 ਬਿਲੀਅਨ ਦਾ ਡਾਲਰ ਦਾ ਨੁਕਸਾਨ ਵੀ ਖਟਿਆ ਡੇਲੀ। ਉਸ ਤੋਂ ਬਾਅਦ ਉਹਨਾਂ ਦਾ ਸਭ ਤੋਂ ਵੱਡਾ ਜਦੋਂ ਜੰਗ ਸ਼ੁਰੂ ਕੀਤੀ ਸਟੇਟਮੈਂਟ ਤੇ ਗੌਰ ਕੀਤਾ ਜਾਵੇ, ਈਰਾਨ ਨੂੰ ਕਿਸੇ ਸੂਰਤ ਨਿਊਕਲੀਅਰ ਤਾਕਤ ਕਬੂਲ ਨਹੀਂ ਕੀਤਾ ਜਾਏਗਾ। ਤੇ ਅੱਜ ਦੇਖ ਲਓ ਕਿ ਕਿੱਥੇ ਖੜੇ ਨੇ, ਈਰਾਨ ਕਹਿ ਰਿਹਾ ਜੀ ਮੈਂ ਨਿਊਕਲੀਅਰ ਦੇ ਉੱਤੇ ਤੁਹਾਡੇ ਨਾਲ ਗੱਲ ਹੀ ਨਹੀਂ ਕਰਨੀ। ਮੇਰਾ ਖਿਆਲ ਹੈ ਵਾ ਦੇਖੋ ਡੋਨਲਡ ਟਰੰਪ ਚਾਹ ਰਹੇ ਨੇ ਕਿ ਆਪਣੀ ਆਵਾਮ ਨੂੰ ਇਹ ਦੱਸਿਆ ਜਾਵੇ ਕਿ ਦੇਖੋ ਅਸੀਂ ਜਿਹੜੇ ਮਕਸਦ ਵਾਸਤੇ ਜੰਗ ਕੀਤੀ ਸੀ ਕਿ ਉਹ ਮਕਸਦ ਤੇ ਹੱਲ ਹੋ ਗਿਆ ਵਾ, ਲੇਕਿਨ ਈਰਾਨ ਦਾ ਮੀਡੀਆ ਮੇਰੀ ਸੋਚ ਤੋਂ ਬਿਹਤਰ ਕੰਮ ਕਰ ਰਿਹਾ। ਦੇਖੋ ਈਰਾਨ ਦੇ ਮੀਡੀਆ ਨੇ ਜਿਹੜੇ ਇਹਨੂੰ ਕਹਿੰਦੇ ਨੇ ਵਾਰ ਟਾਈਮ ਦਾ ਬਿਆਨੀਆ ਚੈੱਕ ਕਰੋ ਤੇ ਉਹਨਾਂ ਨੇ ਹਰ ਉਹ ਗੱਲ ਜਿਹੜੀ ਡੋਨਲਡ ਟਰੰਪ ਨੇ ਆਪਣੀ ਆਵਾਮ ਨੂੰ ਦੱਸੀ ਕਿ ਅਸੀਂ ਉਹਨਾਂ ਦੀ ਕੈਪੈਸਿਟੀ ਮੁਕੰਮਲ ਤਬਾਹ ਕਰਤੀ ਹੈ, ਸਾਡਾ ਉਹਨਾਂ ਤੇ ਮੁਕੰਮਲ ਕੰਟਰੋਲ ਹੋ ਗਿਆ। ਉਸ ਦੇ ਬਾਵਜੂਦ ਈਰਾਨ ਨੇ ਕਿਹਾ ਇਹਨਾਂ ਦੇ ਅਸੀਂ ਤਿਆਰੇ ਸੁੱਟ ਰਹੇ ਹਾਂ, ਉਹਨਾਂ ਦੀਆਂ ਫੋਟੋਆਂ ਵੀ ਫੁਟੇਜਸ ਵੀ ਕੱਢਦੇ ਰਹੇ ਨੇ। ਉਹਨਾਂ ਨੇ ਕਿਹਾ ਅਸੀਂ ਬਿਲਕੁਲ ਇਹਨਾਂ ਦੀ ਨੇਵੀ ਤਬਾਹ ਕਰਤੇ। ਉਸ ਤੋਂ ਬਾਅਦ ਜਿਹੜਾ ਸਟ੍ਰੇਟ ਆਫ ਹਾਰਮੁਜ਼ ਤੇ ਬਲੌਕੇਡ ਲਾਇਆ ਈਰਾਨ ਨੇ, ਉਹਨਾਂ ਨੇ ਉਹ ਤੇ ਵੀ ਸਾਬਤ ਕਰਤਾ। ਤੇ ਮੈਂ ਸਮਝਦਾ ਕਿ ਇਸ ਟਾਈਮ ਡੋਨਲਡ ਟਰੰਪ ਬੜੀ ਇੱਕ ਪਰੇਸ਼ਾਨੀ ਦੇ ਵਿੱਚ ਨੇ। 60 ਦਿਨ ਹੋਣ ਨੂੰ ਨੇ ਜੰਗ ਨੂੰ, 60 ਦਿਨ ਤੋਂ ਬਾਅਦ ਅਮਰੀਕਾ ਦਾ ਜਿਹੜਾ ਕਨਸਟੀਟਿਊਸ਼ਨ ਕਹਿੰਦਾ ਵਾ ਅਮਰੀਕੀ ਸਦਰ ਨੂੰ ਅਗਰ ਉਹ ਕੋਈ ਜੰਗ ਕਰੇਗਾ ਤੇ ਉਹਦਾ ਕਾਂਗਰਸ ਤੋਂ ਅਪਰੂਵਲ ਰਿਕੁਆਇਰਡ ਹੋਏਗਾ, ਕਿਉਂਕਿ ਅੱਜ ਕੱਲ ਦੇ ਦੌਰ ਵਿੱਚ ਜੰਗ ਨੂੰ ਖਿੱਚਣ ਦਾ ਮਤਲਬ ਹੈ ਤੁਸੀਂ ਆਪਣਾ ਨੁਕਸਾਨ ਖੁਦ ਕਰ ਰਹੇ ਜੇ। ਆਏ ਦਿਨ ਤੁਸੀਂ ਦੇਖੋ ਇਸ ਟਾਈਮ ਗਲਫ ਕੋਆਪਰੇਸ਼ਨ ਕਾਉਂਸਲ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਵੀ ਇਹੀ ਡੈਲੀਬਰੇਟ ਹੋਇਆ ਕਿ ਅਗਰ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਨੇ ਕਿ ਅਮਰੀਕਾ ਦਾ ਇਹਦੇ ਵਿੱਚ ਜਿਹੜੀ ਪ੍ਰੋਟੈਕਸ਼ਨ ਦਿੱਤੀ ਸੀਗੀ ਅਮਰੀਕੀ ਬੇਸਿਸ ਸੀਗੀਆਂ, ਔਰ ਤੋਂ ਬਾਅਦ ਇਹ ਵੀ ਆ ਕਿ ਈਰਾਨ ਦੇ ਉੱਤੇ ਜਿਹੜੇ ਕੰਸਰਨ ਨੇ। ਅੱਜ ਹੋਈ ਆ ਮੀਟਿੰਗ, ਤੁਸੀਂ ਇਹ ਦੇਖੋ ਕਿ ਅਮਰੀਕਾ ਸਿਕਿਉਰਿਟੀ ਪ੍ਰੋਵਾਈਡਰ ਜਿੰਨਾ ਕੰਟਰੀਜ਼ ਵਾਸਤੇ ਸੀਗਾ, ਜਿੰਨਾ ਕੰਟਰੀਜ਼ ਅਮਰੀਕੀ ਬੇਸਿਸ ਸੀਗੀਆਂ, ਅੱਜ ਅਮਰੀਕਾ ਆਪਣੀ ਬੇਸਿਸ ਦੀ ਗੱਲ ਤੇ ਕਰ ਰਿਹਾ ਵਾ ਕਿ ਅਮਰੀਕੀ ਬੇਸਿਸ ਨੂੰ ਨੁਕਸਾਨ ਹੋਇਆ ਵਾ। ਅੱਜ ਅਮਰੀਕਾ ਇਹ ਤੇ ਕਰ ਰਿਹਾ ਕਿ ਮੇਰਾ ਉੱਥੇ ਜਿਹੜਾ 에ਅਰਕ੍ਰਾਫਟ ਕੈਰੀਅਰ 3 ਖੜੇ ਨੇ, ਲੇਕਿਨ ਇਹ ਗੱਲ ਨਹੀਂ ਕਰ ਰਿਹਾ ਕਿ ਅਮਰੀਕਾ ਦੇ ਇਤਿਹਾਦੀ ਜਿਹੜੇ ਸੀਗੇ UAE ਸੀ, ਕਤਰ ਸੀ, ਸਾਊਦੀ ਅਰਬ ਸੀ, ਬਹਰੇਨ ਸੀ ਜਾਂ ਦੀਗਰ, ਇਹਨਾਂ ਦਾ ਕਿੰਨਾ ਨੁਕਸਾਨ ਹੋਇਆ। ਤੇ ਮੈਂ ਇਹ ਸਮਝਦਾ ਕਿ ਇਸ ਟਾਈਮ ਇੱਕ ਬੜੀ ਮਸਲੇ ਦੇ ਚ ਆ ਗਈ ਆ ਟਰੰਪ ਦੀ ਗਵਰਨਮੈਂਟ। ਲੇਕਿਨ ਸ਼ਾਇਦ ਮੈਨੂੰ ਲੱਗਦਾ ਵਾ ਜਿਹੜਾ ਟਰੰਪ ਦੇ ਉੱਤੇ ਇੱਕ ਅਸਾਸੀਨੇਸ਼ਨ ਅਟੈਂਪਟ ਹੋਈ ਹੈ, ਦੋ ਕਿ ਉਹ ਬਿਲਕੁਲ ਕਾਫੀ ਦੂਰ ਸੀਗਾ ਜਿਹੜਾ ਹਮਲਾਵਰ ਸੀਗਾ, ਲੇਕਿਨ ਉਹਦਾ ਇੱਕ ਸਾਈਕੋਲੋਜੀਕਲ ਇੰਪੈਕਟ ਜ਼ਰੂਰ ਹੁੰਦਾ ਵਾ। ਜਿਹੜਾ ਦੇਖੋ ਅਮਰੀਕੀ ਆਵਾਮ ਹੈ ਨਾ, ਅਮਰੀਕੀ ਆਵਾਮ ਨੂੰ ਦੱਸਿਆ ਜਾਂਦਾ ਕਿ ਪੂਰੀ ਦੁਨੀਆ ਦੇ ਵਿੱਚ 190 ਤੋਂ ਉੱਤੇ ਮਮਾਲਿਕ ਨੇ ਜਿਹੜੇ ਸੋਵਰਨ ਕੰਟਰੀਜ਼ ਨੇ, ਵੈਸੇ ਤਾਂ 200 ਤੋਂ ਜ਼ਿਆਦਾ ਕਹਿੰਦੇ ਨੇ ਸੋਵਰਨ ਕੰਟਰੀਜ਼ ਜਿਹੜੇ ਨੇ, ਉਹਨਾਂ ਤਮਾਮ ਦੇ ਉੱਤੇ ਹਕੂਮਤ ਕਰਨ ਵਾਲਾ ਸਭ ਤੋਂ ਮਜ਼ਬੂਤ ਮੁਲਕ ਅਮਰੀਕਾ ਵਾ। ਔਰ ਅਮਰੀਕਾ ਦੀ ਆਵਾਮ ਡੈਮੋਕ੍ਰੈਟਿਕ ਆਵਾਮ, ਤੇ ਅਗਰ ਅਮਰੀਕਾ ਦੀ ਆਵਾਮ ਆਪਣੇ ਆਪ ਨੂੰ ਉੱਥੋਂ ਦੇਖਦੇ ਨੇ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਆ ਤੇ ਸਾਡਾ ਸਦਰ ਮਹਿਫੂਜ਼ ਨਹੀਂ ਹੈਗਾ, ਤੇ ਇਹਦਾ ਸਾਈਕੋਲੋਜੀਕਲ ਇੰਪੈਕਟ ਤੇ ਸ਼ਾਇਦ ਸਾਹਿਬ ਜ਼ਰੂਰ ਹੁੰਦਾ ਵਾ। ਤੇ ਇਹਦੀ ਵਜ੍ਹਾ ਤੋਂ ਇੱਕ ਐਲੀਮੈਂਟ ਜਿਹਨੂੰ ਕਹਿੰਦੇ ਨਾ ਸਿੰਪੈਥੀ ਦਾ ਐਲੀਮੈਂਟ, ਉਹ ਮਿਲ ਸਕਦਾ। ਪਹਿਲੇ ਮਿਲਿਆ ਵੀ, ਅਗਰ ਤੁਹਾਨੂੰ ਯਾਦ ਹੋਏਗਾ ਟਰੰਪ ਆਪਣੀ ਕੈਂਪੇਨ ਚਲਾ ਰਹੇ ਸੀ, ਇਲੈਕਸ਼ਨ ਕੈਂਪੇਨ, ਹਮਲਾ ਹੋਇਆ ਤੇ ਇਹਨਾਂ ਦੀ ਕੰਨ ਨੂੰ ਛੂ ਕੇ ਗੋਲੀ ਗੁਜ਼ਰ ਗਈ ਸੀ, ਜ਼ਖਮੀ ਹੋ ਗਏ ਸਨ। ਤੇ ਉਸ ਤੋਂ ਬਾਅਦ ਇਲੈਕਸ਼ਨ ਜਿੱਤ ਗਏ ਨੇ, ਔਰ ਅਮਰੀਕੀ ਤਾਰੀਖ ਦਾ ਇਹ ਵਾਹਦ ਸਦਰ ਜਿਹੜਾ ਨਾਨ ਕੰਜ਼ੈਕਟਿਵ 2 ਟਰਮ ਜਿੱਤ ਗਿਆ ਵਾ, ਯਾਨੀ ਕਿ ਕਮਾਲਾ ਹਾਰਿਸ ਹਾਰ ਗਈ ਔਰ ਡੋਨਲਡ ਟਰੰਪ ਜਿੱਤ ਗਿਆ।
ऑल्दो के पॉपुलर वोट कमाला हैरिस को चला गया, ਇਹਦਾ ਮਤਲਬ ਹੈ ਵਾ ਸਾਈਕੋਲੋਜੀਕਲ ਇੰਪੈਕਟ ਤੇ ਹੈ ਵਾ, ਲੇਕਿਨ ਇਹਦੀ ਵਜ੍ਹਾ ਤੋਂ ਸ਼ਾਇਦ ਜਿਹੜੀ ਲੌਬਿੰਗ ਕਰ ਰਹੀ ਹੈ ਆਈਪੈਕ ਇਜ਼ਰਾਈਲੀ ਲੌਬੀ ਜਿਹਨੂੰ ਕਹਿੰਦੇ ਨੇ, ਅਮਰੀਕਨ ਇਜ਼ਰਾਈਲ ਪਬਲਿਕ ਅਫੇਅਰਸ ਕਮੇਟੀ, ਉਹਦੀ ਵਜ੍ਹਾ ਤੋਂ ਮੈਨੂੰ ਮਤਲਬ ਕੁਝ ਕਹਿ ਨਹੀਂ ਸਕਦਾ, ਲੱਗਦਾ ਕਿ ਬਹੁਤ ਮੁਸ਼ਕਿਲ ਹੋਏਗਾ ਕਿ ਅਮਰੀਕੀ ਸਦਰ ਨੂੰ ਇਜਾਜ਼ਤ ਮਿਲੇ ਕਿ ਉਹ ਜੰਗ ਜਾਰੀ ਰੱਖੇ। ਹਾਂ, ਇਹ ਸਕਦਾ ਕਿ 60 ਤੋਂ 90 ਦਿਨ ਦੀ ਹੋ ਜਾਵੇ, 30 ਦਿਨ ਹੋਰ ਮਿਲ ਜਾਣ, ਉਹ ਤੋਂ ਅੱਗੇ ਮੈਨੂੰ ਨਹੀਂ ਲੱਗਦਾ ਚੱਲੇਗੀ ਜੰਗ। ਉਸ ਤੋਂ ਬਾਅਦ ਇਹਨਾਂ ਨੂੰ ਵਾਪਸ ਨਿਕਲਣਾ ਪਵੇਗਾ ਇੱਥੋਂ, ਕਿਉਂਕਿ ਉਹਨਾਂ ਦੇ ਕੋਲ ਈਰਾਨ ਦਾ ਕੱਲ ਦਾ ਬਿਆਨ ਦੇਖ ਲਓ, ਈਰਾਨ ਜਿਹੜੇ ਲੀਡਰਸ਼ਿਪ ਉਹਨਾਂ ਨੇ ਕਿਹਾ ਅਮਰੀਕਾ ਨੇ ਜਿੰਨੇ ਆਪਣੇ ਵਾਰ ਦੇ ਆਬਜੈਕਟਿਵ ਦੱਸੇ ਸਨ ਕੋਈ ਵੀ ਅਚੀਵ ਨਹੀਂ ਹੋਇਆ। ਅਮਰੀਕੀ ਅਦਾਰੇ ਰਿਪੋਰਟ ਕਰ ਰਹੇ ਨੇ ਡਾਕਟਰ ਸਾਹਿਬ ਕਿ ਕੋਈ ਪ੍ਰਪੋਜ਼ਲ ਹੈ ਔਰ ਉਹਦੇ ਵਿੱਚ ਤਜਾਵੀਜ਼ ਦਿੱਤੇ ਗਏ ਨੇ ਔਰ ਉਹਦੇ 'ਚ ਇਹ ਕਿਹਾ ਗਿਆ ਕਿ ਜੋਹਰੀ ਮਾਮਲੇ ਨੂੰ ਪਿੱਛੇ ਕਰ ਦਿਓ, ਫਿਲਹਾਲ ਸਿਰਫ ਆਪਣਾ ਉਰਮਜ਼ ਖੋਲ੍ਹ ਲਓ ਅਤੇ ਜੰਗਬੰਦੀ 'ਤੇ ਗੱਲਬਾਤ ਕਰ ਲਓ। ਅਤੇ ਇਹ ਵੀ ਨਾਲ ਖਬਰਾਂ ਨੇ, ਜਿਸ ਤਰ੍ਹਾਂ ਮੈਂ ਪਹਿਲੇ ਕਹਿ ਰਿਹਾ ਸਾਂ ਕਿ ਜੀ ਇਹਦੇ ਉੱਤੇ ਜਿਹੜਾ ਹੈ ਉਹ ਕਾਂਗਰਸ ਵੀ ਖੁਸ਼ ਨਹੀਂ ਔਰ ਉਹਦੇ ਉੱਤੇ ਅਮਰੀਕੀ ਸਦਰ ਵੀ ਖੁਸ਼ ਨਹੀਂ, ਅਤੇ ਨਾਲ ਇਹ ਖਬਰਾਂ ਵੀ ਨੇ ਕਿ ਸ਼ਾਇਦ ਉਹ ਇਸ ਮਾਮਲੇ ਨੂੰ ਮੰਨ ਲੈਣ। ਅਤੇ ਕੀ ਨਜ਼ਰ ਆ ਰਿਹਾ ਇਹਦਾ ਕੋਈ ਜਿਹੜੀ ਗੱਲਬਾਤ ਆਪਸ ਵਿੱਚ ਈਰਾਨ ਨਾਲ ਇਹਨਾਂ ਦੀ ਬਣ ਜਾਏਗੀ ਇਹਨਾਂ ਤਜਾਵੀਜ਼ ਨੂੰ ਵੇਖਿਆ ਜਾਵੇ ਤੇ? ਸ਼ਾਇਦ ਸਾਹਿਬ ਮੁਜ਼ਾਕਰਾਤ ਜਿਹੜੇ ਹੁੰਦੇ ਨੇ ਨਾ, ਮੁਜ਼ਾਕਰਾਤ ਦੀ ਇੱਕ ਨੇਚਰ ਹੁੰਦੀ ਆ, ਦੋ ਪਾਰਟੀਆਂ ਜਦੋਂ ਬਹਿ ਜਾਂਦੀਆਂ ਨੇ ਨਾ, ਪਾਰਟੀਆਂ ਜਦੋਂ ਬਹਿੰਦੀਆਂ ਨੇ ਉਹਨਾਂ ਦਾ ਮਤਲਬ ਜੰਗ ਖਤਮ ਕਰਨੀ ਹੈ। ਆਪਾਂ ਹਾਈਪੋਥੈਟੀਕਲੀ ਗੱਲ ਕਰ ਲੈਂਦੇ ਹਾਂ ਤੇ ਜੰਗ ਖਤਮ ਕਰਨੀ ਹੈ। ਉਹ ਅਮਰੀਕਾ ਕਹਿੰਦਾ ਮੈਂ ਜੰਗ ਨਹੀਂ ਕਰਨੀ ਚਾਹੁੰਦਾ, ਈਰਾਨ ਕਹਿੰਦਾ ਅਸੀਂ ਵੀ ਜੰਗ ਨਹੀਂ ਕਰਨਾ ਚਾਹੁੰਦੇ। ਠੀਕ ਹੈ, ਈਰਾਨ ਦੇ ਉਹ ਦੋਨੋਂ ਟੇਬਲਾਂ ਤੇ ਬਹਿ ਗਏ ਨੇ ਹੁਣ। ਠੀਕ ਹੈ, ਇਨਡਾਇਰੈਕਟ ਮੁਜ਼ਾਕਰਾਤ ਹੋ ਰਹੇ ਨੇ, ਠੀਕ ਹੈ। ਇਨਡਾਇਰੈਕਟ ਦੇ ਵਿੱਚ ਵੀ ਹੁੰਦਾ ਕਿ ਜਨਾਬ ਆਪਣਾ ਪ੍ਰਪੋਜ਼ਲ ਭੇਜੋ। ਹੁਣ ਪ੍ਰਪੋਜ਼ਲ ਅਮਰੀਕਾ ਨੂੰ ਕੀ ਕਹਿੰਦਾ ਜੀ, ਨਿਊਕਲੀਅਰ ਤੋਂ ਬਗੈਰ ਅਸੀਂ ਗੱਲ ਹੀ ਨਹੀਂ ਕਰਨੀ। JD ਵੈਂਸ ਨੇ ਲਾਸਟ ਟਾਈਮ ਜਦੋਂ ਪਹਿਲਾ ਮੁਜ਼ਾਕਰਾਤ ਦਾ ਰਾਊਂਡ ਚੱਲਿਆ ਉਹ ਸਕਸੈਸਫੁਲ ਹੋਇਆ, ਜਾਣ ਤੋਂ ਪਹਿਲੇ ਮੀਡੀਆ ਨਾਲ ਖਿਤਾਬ ਕਰਦੇ ਕਿਹਾ ਕਿ ਇਹ ਸਾਡੀਆਂ ਰੈੱਡ ਲਾਈਨਸ ਨੇ, ਅਸੀਂ ਇਹ ਤੋਂ ਬਗੈਰ ਈਰਾਨ ਨਾਲ ਗੱਲ ਹੀ ਨਹੀਂ ਕਰਨੀ। ਈਰਾਨ ਜੌਹਰੀ ਹਥਿਆਰ ਬਣਾਉਣ ਵਾਸਤੇ ਉਹਨੂੰ ਹਲੇ ਕਾਫੀ ਵਕਤ ਦਰਕਾਰ ਆ। ਦੇਖੋ 2018 ਦੇ ਵਿੱਚ ਅਮਰੀਕਾ ਨੇ ਵਿਡਰਾ ਕੀਤਾ ਸੀਗਾ ਇਹਦੇ ਵਿੱਚੋਂ, JCPOA ਦੇ ਵਿੱਚੋਂ, ਜੁਆਇੰਟ ਕੰਪਰੀਹੈਂਸਿਵ ਪਲਾਨ ਆਫ ਐਕਸ਼ਨ ਚੋਂ। ਹਲੇ ਤੱਕ 60% ਤੱਕ ਪਹੁੰਚੇ ਨੇ ਤੇ 90% ਪਹੁੰਚਣ ਵਾਸਤੇ ਅਗਲੇ 2-4 ਸਾਲ ਹੋਰ ਲੱਗ ਜਾਣਗੇ। ਲੇਕਿਨ ਮੈਂ ਕਹਿੰਦਾ ਪਹਿਲੇ ਤੁਸੀਂ ਸਟ੍ਰੇਟ ਆਫ ਹਾਰਮੂਜ਼ ਤੇ ਖੋਲ ਲਵੋ। ਦੁਨੀਆ ਦੇ ਜਿਹੜੇ ਮਸਾਇਲ ਚੱਲ ਪਏ ਨੇ, ਅਗਲਾ ਮਸਲਾ ਗਲੋਬਲ ਰਿਸੈਸ਼ਨ ਦਾ ਹੋਣਾ। ਗਲੋਬਲ ਰਿਸੈਸ਼ਨ ਦੀ ਵਜ੍ਹਾ ਤੋਂ ਦੁਨੀਆ ਦੀਆਂ ਜਿਹੜੀਆਂ ਛੋਟੀ ਇਕਨੋਮੀਜ਼ ਆ ਉਹ IMF ਦਾ ਕਾਰੋਬਾਰ ਵੱਧ ਜਾਏਗਾ ਨਾ। ਤੁਸੀਂ ਇਹ ਵੀ ਦੇਖੋ IMF ਵਰਲਡ ਬੈਂਕ ਦਾ ਜਦੋਂ ਉਹ ਬੈਂਕਰਪਟ ਹੋ ਜਾਣਗੇ, ਉਹਨਾਂ ਕੋਲ ਬਿਜ਼ਨਸ ਚਲਾਉਣ ਵਾਸਤੇ ਪੈਸਾ ਨਹੀਂ ਹੋਏਗਾ ਤਾਂ ਉਹ ਤੇ ਉਧਾਰ ਮੰਗਣਗੇ ਤੇ ਇਨ੍ਹਾਂ ਇਦਾਰਿਆਂ ਦਾ ਫਾਇਦਾ ਹੀ ਹੋ ਜਾਂਦਾ ਵਾ। ਲੇਕਿਨ ਨੁਕਸਾਨ ਹੁੰਦਾ ਵਾ ਉਹਨਾਂ ਮਮਾਲਿਕ ਦਾ ਜਿਨ੍ਹਾਂ ਮਮਾਲਿਕ ਦੀਆਂ ਇਕਨੋਮੀਜ਼। ਐਨੀਵੇਜ਼ ਮੈਂ ਗੱਲ ਦੁਬਾਰਾ ਉੱਥੇ ਲੈ ਕੇ ਜਾਣਾ ਕਿ ਮੁਜ਼ਾਕਰਾਤ ਵਾਸਤੇ ਸਭ ਤੋਂ ਇੰਪੋਰਟੈਂਟ ਚੀਜ਼ ਆ ਤੁਹਾਡੀ ਕਾਮਨ ਗਰਾਊਂਡ ਕਿਹੜੀ ਹੈ। ਉਹ ਕਹਿਣਗੇ ਸਟ੍ਰੇਟ ਆਫ ਹਾਰਮੂਜ਼ ਖੋਲਣੀ ਹੈ, ਕਹਿਣਗੇ ਸਟ੍ਰੇਟ ਆਫ ਹਾਰਮੂਜ਼ ਅਸੀਂ ਵੀ ਖੋਲਣੀ, ਚਲੋ ਗੱਲ ਹੋਈ, ਸਟ੍ਰੇਟ ਆਫ ਹਾਰਮੂਜ਼ ਖੁੱਲ ਗਈ। ਉਹ ਕਹਿੰਦੇ ਨੇ ਅਸੀਂ ਟੈਕਸ ਲੈਣਾ, ਇਰਾਨੀਅਨ ਕਹਿੰਦੇ ਨੇ, ਅਮਰੀਕੀ ਕਹਿੰਦੇ ਤੁਸੀਂ ਟੈਕਸ ਨਹੀਂ ਲੈਣਾ। ਉਹ ਬਾਅਦ ਦੀ ਗੱਲ ਆ, ਟੈਕਸ ਲੱਗੇ ਨਾ। ਅਗਲੀ ਗੱਲ ਦੇਖੋ ਤੁਸੀਂ, ਈਰਾਨ ਕਹਿੰਦਾ ਜਨਾਬ ਮੇਰਾ ਜਿਹੜਾ ਤੁਸੀਂ ਨੁਕਸਾਨ ਕੀਤਾ ਉਹ ਪੂਰਾ ਕਰੋ। ਅਮਰੀਕੀ ਹੁਣ ਤੁਸੀਂ ਜਿਹੜੇ ਈਰਾਨ ਨੇ ਆਪਣੇ ਮੁਜ਼ਾਕਰਾਤ ਦੇ ਵਾਸਤੇ ਚੀਜ਼ਾਂ ਰੱਖੀਆਂ ਨੇ, ਅਮਰੀਕਾ ਉਹਨਾਂ ਨੂੰ ਕਿਸੇ ਨੂੰ ਵੀ ਐਗਰੀ ਨਹੀਂ ਕਰ ਰਿਹਾ। ਐਵੇਂ ਮੁਜ਼ਾਕਰਾਤ ਨਹੀਂ ਹੁੰਦੇ। ਮੁਜ਼ਾਕਰਾਤ ਹੁੰਦੇ ਨੇ ਜਨਾਬ ਤੁਹਾਡੀਆਂ 5 ਸ਼ਰਤਾਂ ਨੇ ਨਾ, 5 ਜੋ ਅਸੀਂ 2 ਮੰਨ ਲੈਂਦੇ ਹਾਂ, 3 ਨੂੰ ਇਸ ਟਾਈਮ ਨਹੀਂ ਬਾਅਦ ਚ ਡਿਸਕਸ ਕਰਾਂਗੇ। ਲੇਕਿਨ ਅਗਰ ਉਹ ਡਿਸਕਸ ਨਾ ਹੋਈਆਂ ਤੇ ਅਸੀਂ ਇਹ 2 ਵਾਲੀਆਂ ਤੋਂ ਵੀ ਬਾਅਦ ਚ ਮੁੱਕਰ ਜਾਵਾਂਗੇ। ਮਤਲਬ ਇਹ ਹੁੰਦਾ ਵਾ ਤੁਹਾਡਾ ਇਸ ਟਾਈਮ ਅਸੀਂ ਬਲੌਕੇਡ ਚੁੱਕ ਲੈਂਦੇ ਹਾਂ, ਸਟ੍ਰੇਟ ਆਫ ਹਾਰਮੂਜ਼ ਖੋਲ ਦਿਓ, ਤੁਹਾਡਾ ਜਿਹੜਾ ਨੁਕਸਾਨ ਹੋਇਆ ਉਹ ਤੁਹਾਨੂੰ ਸਾਡੇ ਇਤਿਹਾਦੀ ਦੇ ਦਿੰਦੇ ਨੇ, ਜਾਂ ਤੁਹਾਡੇ ਜਿਹੜੇ ਐਸੈਟਸ ਪਏ ਨੇ ਸਾਡੇ ਕੋਲ ਜਿਹੜੇ ਅਸੀਂ ਫਰੀਜ਼ ਕੀਤੇ ਸਨ ਅਸੀਂ ਉਹ ਤੁਹਾਨੂੰ ਦੇ ਦਿੰਦੇ ਹਾਂ। ਅਗਰ 1 ਸਾਲ ਦੇ ਅੰਦਰ ਸਾਡੇ ਮੁਜ਼ਾਕਰਾਤ ਨਾਕਾਮ ਹੁੰਦੇ ਨੇ ਅਸੀਂ ਇਹ ਚੀਜ਼ਾਂ ਦੁਬਾਰਾ ਵਾਪਸ ਰਿਵਰਟ ਕਰ ਦਿਆਂਗੇ। ਐਵੇਂ ਗੱਲ ਹੁੰਦੀ ਹੈ। ਗੱਲ ਐਵੇਂ ਨਹੀਂ ਹੁੰਦੀ 100% ਦੀ ਗੱਲ ਤਕਸੀਮ ਨਹੀਂ। ਮੁਜ਼ਾਕਰਾਤ ਦੀ ਜੋ ਨੇਚਰ ਹੁੰਦੀ ਹੈ ਨਾ, ਕਾਮਨ ਗਰਾਊਂਡ ਤੇ ਰਿਲੈਕਸੇਸ਼ਨ, ਕੰਸੈਸ਼ਨਸ, ਇੰਡਿਊਸਮੈਂਟਸ, ਬਹੁਤ ਕੁਝ ਕਰਨਾ ਪੈਂਦਾ। ਗਿਵ ਐਂਡ ਟੇਕ ਜਦੋਂ ਹੁੰਦਾ ਵਾ ਤੇ ਅਮਰੀਕਾ ਔਰ ਈਰਾਨ ਦੇ ਜਿਹੜੇ ਮੁਜ਼ਾਕਰੇ ਨੇ ਮੈਨੂੰ ਗਿਵ ਐਂਡ ਟੇਕ ਕੋਈ ਨਜ਼ਰ ਨਹੀਂ ਆ ਰਿਹਾ। ਨੀਦਰ ਸਾਈਡ ਇਜ਼ ਗਿਵਿੰਗ ਐਨੀ ਕੰਸੈਸ਼ਨ, ਕੋਈ ਵੀ, ਉਹ ਬਿਲਕੁਲ ਫਲੈਕਸੀਬਿਲਿਟੀ ਦੋਨੋਂ ਸਾਈਡਾਂ ਦੀ ਦਿਖਾ ਰਹੀਆਂ। ਹੁਣ ਇਹਦੇ ਵਿੱਚ ਇੱਕ ਅਹਿਮ ਚੀਜ਼ ਹੈ ਕਿ ਨੁਕਸਾਨ ਕਹਿੰਦਾ, ਨੁਕਸਾਨ ਈਰਾਨ ਦਾ ਤਾਂ ਹੈ ਹੀ ਹੈ ਵਾ, ਲੇਕਿਨ ਅਮਰੀਕਾ ਦਾ ਜ਼ਿਆਦਾ ਨੁਕਸਾਨ ਹੈ। ਅਮਰੀਕਾ ਦਾ ਨੁਕਸਾਨ ਹੈ ਕਿ ਕੱਲ ਜਿਹੜੇ ਨੇ ਜਰਮਨ ਚਾਂਸਲਰ ਉਹਨਾਂ ਨੇ ਕਿਹਾ ਕਿ ਅਮਰੀਕਾ ਦੀ ਬੜੀ ਨਕਾਤੀ ਹੋਈ ਹੈ, ਜਿਹਨੂੰ ਉਰਦੂ 'ਚ ਪੰਜਾਬੀ 'ਚ ਮੈਂ ਹੁਣ ਕਹਾਂ ਕਿ ਨਕਾਤੀ ਹੋ ਗਈ ਅਮਰੀਕਾ ਦੀ। ਨਕਾਤੀ ਕਿਵੇਂ ਹੋ ਗਈ ਹੈ? ਅਮਰੀਕਾ ਨੇ ਆਪਣੇ ਆਪ ਨੂੰ ਹਿਊਮਿਲੀਏਟ ਕੀਤਾ ਵਾ, ਇਹ ਉਹਨਾਂ ਦੇ ਅਲਫਾਜ਼ ਸੀਗੇ। ਹਿਊਮਿਲੀਏਟ ਕਿਵੇਂ ਕੀਤਾ ਕਿ ਜਨਾਬ ਤੁਸੀਂ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਆ, ਤੁਸੀਂ ਬਿਲਾ ਵਜ੍ਹਾ ਦੀ ਜੰਗ ਈਰਾਨ ਦੇ ਉੱਤੇ ਮੁਸੱਲਤ ਕੀਤੀ ਆ। ਹੁਣ ਉਹ ਜੰਗ 'ਚ ਤੁਸੀਂ ਨਿਕਲਣਾ ਚਾਹ ਰਹੇ, ਈਰਾਨ ਤੁਹਾਨੂੰ ਨਿਕਲਣ ਨਹੀਂ ਦੇ ਰਿਹਾ। ਹੁਣ ਤੁਸੀਂ ਉਹਨਾਂ ਨਾਲ ਮੁਜ਼ਾਕਰਾ ਕਰਨਾ ਚਾਹੁੰਦੇ, ਈਰਾਨ ਕਹਿੰਦਾ ਮੇਰੀ ਸ਼ਰਤ ਤੇ ਮੁਜ਼ਾਕਰਾਤ ਹੋਣਗੇ। ਤੇ ਉਹ ਅਮਰੀਕਾ ਜਿਹਨੇ ਹਲੇ ਚਾਈਨਾ ਨੂੰ ਚੈਲੰਜ ਕਰਨਾ ਸੀਗਾ, ਉਹ ਅਮਰੀਕਾ ਜਿਹਨੇ ਹਲੇ ਦੁਨੀਆ ਦੀਆਂ ਵੱਡੀਆਂ ਹੋਰ ਜਿਹੜੀਆਂ ਤਾਕਤਾਂ ਉੱਭਰ ਰਹੀਆਂ ਨੇ ਬ੍ਰਿਕਸ ਦੇ ਉੱਤੇ, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ ਪਲੱਸ ਜਰਮਨੀ ਵਗੈਰਾ, ਉਹ ਤੇ ਇੱਥੇ ਠੋਸ ਹੋ ਗਏ ਨੇ। ਤੇ ਇਹ ਮੇਰਾ ਕਹਿਣ ਦਾ ਮਤਲਬ ਹੈ ਵਾ ਕਿ ਇਸ ਟਾਈਮ ਅਮਰੀਕਾ ਵਾਸਤੇ ਬਹੁਤ ਵੱਡਾ ਚੈਲੰਜ ਆ, ਅਮਰੀਕਾ ਵਾਸਤੇ
ਔਰ ਸਦਰ ਡੋਨਲਡ ਟਰੰਪ ਨੇ ਜਿਹੜੇ ਅਮਰੀਕੀ ਸਦਰ, ਮੈਂ ਇਹ ਸਮਝਦਾ ਵਾਂ ਉਹਨਾਂ ਨੂੰ, ਉਹਨਾਂ ਦੇ ਮੁਸ਼ੀਰਾਨ ਨੂੰ ਥੋੜੇ ਅਕਲ ਦੇ ਨਾਖੂਨ ਲੈ ਲੈਣ, ਹੋਸ਼ ਦੇ ਨਾਖੂਨ ਦੀ ਵਜ੍ਹਾ ਹੈ ਬਾ ਇਹਨਾਂ ਨੂੰ ਇਸ ਚੀਜ਼ ਦਾ ਜੀ ਅੰਦਾਜ਼ਾ ਨਹੀਂ। ਇਹ ਅਗਰ ਇਹ ਜੰਗ ਲੰਬੀ ਹੁੰਦੀ ਰਹੀ ਨਾ ਤੇ ਇਹਦੇ ਚ ਪੂਰਾ ਦਾ ਪੂਰਾ ਜਿਹੜਾ ਖਿੱਤਾ ਵਾ ਉਹਨਾਂ ਨੇ ਜ਼ਾਹਰੀ ਬਾਤ ਹੈ ਫਰਸਟ੍ਰੇਟ ਹੋ ਕੇ ਹੋਰ ਨੁਕਸਾਨ ਕਰਨਾ, ਹੋਰ ਬੰਬਾਰਡਮੈਂਟ ਕਰਨੀ ਹੈ, ਜੰਗ ਦੁਬਾਰਾ ਸ਼ੁਰੂ ਹੋ ਸਕਦੀ ਹੈ। ਲੇਕਿਨ ਉਹਦੇ ਬਾਅਦ ਕੀ ਹੋਏਗਾ ਨੁਕਸਾਨ? ਜਿੰਨੇ ਦੁਨੀਆ ਦੇ ਡਿਵੈਲਪਿੰਗ ਕੰਟਰੀਜ਼ ਨੇ, ਪਾਕਿਸਤਾਨ ਹੋ ਗਿਆ ਜਾਂ ਡਿਵੈਲਪਿੰਗ ਕੰਟਰੀ, ਅਸੀਂ ਵੀ ਡਿਵੈਲਪਿੰਗ ਪਾਵਰ ਹੈਗੇ, ਅੱਲਾ ਦਾ ਸ਼ੁਕਰ ਹੈ, ਲੇਕਿਨ ਇਹਨਾਂ ਤਮਾਮ ਦਾ ਨੁਕਸਾਨ ਹੋ ਗਿਆ। एनर्जी ਦਾ ਬਹਰਾਨ ਆਇਆ, ਹੋਰ ਆ ਜੀ ਜਾਏਗਾ, ਸ਼ਦੀਦ ਆ ਜਾਏਗਾ। એનર્ਜੀ ਤੋਂ ਬਾਅਦ ਹਰ ਚੀਜ਼ ਤੇ એનર્ਜੀ ਦੇ ਨਾਲ ਲਿੰਕਡ ਹੈ ਸ਼ਾਇਦ ਸਾਹਿਬ। ਖਾਣਾ ਵੀ ਜਿਹੜਾ ਹੁੰਦਾ ਉਹ ਅਗਰ ਇੰਪੋਰਟ ਐਕਸਪੋਰਟ ਹੁੰਦਾ ਤਾਂ ਸ਼ਿਪਸ ਦੇ ਥਰੂ ਆਉਂਦਾ, એનર્ਜੀ ਲੱਗਦੀ ਹੈ। ਸ਼ਾਇਦ ਮੁਲਕ ਚ ਪਹੁੰਚੇ ਤੇ ਟਰਾਂਸਪੋਰਟੇਸ਼ਨ ਉਹ ਵੀ એનર્ਜੀ ਨਾਲ ਆ, ਜਿੱਥੇ ਸਟੋਰ ਕਰਨਾ ਵਾ ਫਰਿੱਜਾਂ ਫਰੀਜ਼ਰ ਵੱਡੇ ਵੱਡੇ ਨੇ ਮੈਸ, ਉਹ ਵੀ એનર્ਜੀ ਦੇ ਨਾਲ ਆ। ਠੀਕ ਹੈ ਹਰ ਚੀਜ਼ ਦੀ ਸ਼ਾਇਦ ਇਜ਼ਾਫਾ ਹੋ ਜਾਏਗਾ, ਇਨਫਲੇਸ਼ਨ ਬਹੁਤ ਜ਼ਿਆਦਾ ਹੋ ਜਾਏਗੀ। ਤੇ ਵਨਸ ਅਗੇਨ ਇਹ ਮਾਮਲਾ ਜਿੱਥੇ ਨੈਗੋਸ਼ੀਏਸ਼ਨਸ ਨਹੀਂ ਹੋ ਰਹੇ ਜਾਂ ਨੈਗੋਸ਼ੀਏਸ਼ਨਸ ਕਾਮਯਾਬ ਨਹੀਂ ਹੋ ਰਹੇ, ਮੈਂ ਇਹੀ ਮਸ਼ਵਰਾ ਦਿਆਂਗਾ ਤੁਹਾਡੇ ਸਹੀ ਪ੍ਰੋਗਰਾਮ ਦੇ ਤਵੱਸੁਤ ਦੇ ਨਾਲ, ਅਗਰ ਇਹ ਚੀਜ਼ ਹੋ ਜਾਏ ਕਿ ਇੱਕ ਮਾਮਲਾ, ਇੱਕ ਉੱਤੇ ਗੱਲ ਹੋਵੇ ਔਰ ਕੰਡੀਸ਼ਨਲ ਕਰ ਲੈਣ, ਲੇਕਿਨ ਮੂਵ ਔਨ ਕਰਨ ਜਨਾਬ, ਮੂਵ ਔਨ ਨਹੀਂ ਕਰਨਗੇ। ਸੀਬੀਐਮਸ ਜਿਹਨੂੰ ਕਹਿੰਦੇ ਨਾ ਕੌਨਫੀਡੈਂਸ ਬਿਲਡਿੰਗ ਮਈਅਰਸ, ਇੱਕ ਇੱਕ ਗੱਲ ਤੇ ਰਿਸੈਸ਼ਨ ਮੰਨ ਜਾਣ, ਕਹਿੰਦੇ ਅਸੀਂ ਕੰਸੈਸ਼ਨ ਦੇ ਰਹੇ ਹਾਂ, ਅਸੀਂ ਇਹ ਗੱਲ ਕਰ ਰਹੇ ਹਾਂ, ਤੇ ਮੇਰਾ ਜੀ ਖਿਆਲ ਹੈ ਇਹੀ ਤਰੀਕਾ ਕਾਰ ਹੈ। ਸ਼ਾਇਦ ਸਾਹਿਬ ਗੱਲ ਲੰਬੀ ਹੋ ਜਾਏਗੀ, ਲੇਕਿਨ ਇੱਕ ਹੋਰ ਗੱਲ ਹੈ, ਤੁਹਾਨੂੰ ਯਾਦ ਹੋਏਗਾ ਕਿ ਇੰਡੀਆ ਨੇ ਜਦੋਂ ਐਟਮੀ ਧਮਾਕੇ ਕੀਤੇ ਸੀਗੇ ਪਾਕਿਸਤਾਨ ਨੂੰ ਟੈਰਰਾਈਜ਼ ਕਰਨ ਵਾਸਤੇ, ਤੇ ਪਾਕਿਸਤਾਨ ਦੇ ਕੋਲ ਵੀ ਇੱਕ ਬੜੀ ਗੋਲਡਨ ਓਪਰਚੁਨਿਟੀ ਆ ਗਈ, ਪਾਕਿਸਤਾਨ ਨੇ ਵੀ ਧਮਾਕੇ ਕਰਤੇ। ਉਸ ਤੋਂ ਬਾਅਦ ਤੁਸੀਂ ਦੇਖਿਆ ਹੋਏਗਾ ਜਿਹੜਾ ਸਾਈਕੋਲੋਜੀਕਲ ਇੰਪੈਕਟ ਹੋਇਆ ਸੀਗਾ, ਅਟਲ ਬਿਹਾਰੀ ਵਾਜਪਾਈ ਬੀਜੇਪੀ ਦੇ ਉਸ ਟਾਈਮ ਸੀਗੇ ਉਹ ਪ੍ਰਾਈਮ ਮਿਨਿਸਟਰ, ਤੇ ਮੁਲਕ 'ਚ ਚੱਲ ਕੇ ਆਏ ਸਨ, ਠੀਕ ਹੈ ਪਾਕਿਸਤਾਨ ਦੇ ਮੁਲਕ 'ਚ ਚੱਲ ਕੇ ਆਏ ਸਨ। ਤੇ ਇੰਪੈਕਟ ਐਵੇਂ ਹੁੰਦਾ ਜਨਾਬ ਕਿ ਜਿਹਨੂੰ ਸੀਬੀਐਮਸ, ਅਸੀਂ ਦੋਸਤੀ ਬਾਤ ਸਰਵਿਸ ਸ਼ੁਰੂ ਕਰਤੀ, ਅਸੀਂ ਵੀਜ਼ਾ ਈਜ਼ ਸ਼ੁਰੂ ਜੀ ਕਰਤਾ, ਅਸੀਂ ਕਲਚਰਲ ਐਕਸਚੇਂਜਸ ਸ਼ੁਰੂ ਕਰਤੇ ਇੰਡੀਆ ਦੇ ਨਾਲ, ਅੱਗੇ ਜਾ ਕੇ ਇੰਡੀਆ ਨੇ ਉਹਨੂੰ ਵੀ ਰਿਵਰਟ ਕੀਤਾ। ਤੁਹਾਨੂੰ ਪਤਾ ਹੀ ਹੋਏਗਾ ਇੰਡੀਆ ਨੇ ਬੜੇ ਹੱਥਕੰਡੇ ਕੀਤੇ ਨੇ। ਸੀਬੀਐਮਸ ਬਹੁਤ ਇੰਪੋਰਟੈਂਟ ਹੁੰਦੇ ਨੇ, ਚਾਹੇ ਦੋ ਮੁਮਾਲਕ ਦੀ ਆਪਸ ਵਿੱਚ ਦੁਸ਼ਮਣੀ ਹੋਵੇ, ਕੌਨਫੀਡੈਂਸ ਬਿਲਡਿੰਗ ਮਈਅਰਸ, ਆਹਿਸਤਾ ਆਹਿਸਤਾ ਚੀਜ਼ਾਂ ਨੂੰ ਓਪਨ ਅਪ ਕਰਨਾ ਇੱਕ ਦੂਸਰੇ ਵਾਸਤੇ, ਤਾਂ ਕਿ ਇੱਕ ਦੂਸਰੇ ਦੇ ਲੋਕ ਆਵਾਮ ਇੱਕ ਦੂਸਰੇ ਨੂੰ ਅੰਡਰਸਟੈਂਡ ਜੀ ਕਰਨ। ਜਿਹੜਾ ਬਾਹਰ ਦੇ ਸਪੋਇਲਰਸ ਨੇ, ਜਿਵੇਂ ਇਸਰਾਈਲ ਸਪੋਇਲਰ ਹੈ ਇਸ ਮਾਮਲੇ 'ਚ, ਉਹ ਇਸ ਚੀਜ਼ ਤੋਂ ਫਾਇਦਾ ਨਾ ਚੁੱਕ ਸਕਣ।